ਸਾਡੇ ਮਹੱਲੇ ਉਸਤਾਦ ਜੀ ਕੀਮ ਆ ਇੱਕ, ਪਤਾ ਨਹੀਂ ਹਾਲੇ ਵੀ ਹੋਣਾ ਵਿਚਾਰਾ। ਉਹਦਾ ਨਾ ਟੇਵਾ ਬਹੁਤ ਪੱਕਾ ਹੁੰਦਾ ਸੀ। ਬੁੱਢੀਆਂ ਦੀਆਂ ਪਿੰਨੀਆਂ ਫੜ ਕੇ ਨਾ, ਬੁੱਢੀ ਦੀ ਲੱਤ ਦੀ ਪਿੰਨੀ ਫੜ ਕੇ, ਪਿੰਨੀ ਨੂੰ ਇੰਜ ਕਰਕੇ ਚੌਲ ਖਾਦੇ। ਪਿੰਨੀ ਨੂੰ ਫੜ ਕੇ ਆਹੋ ਯਾਰ ਕਸਮੇ ਟੇਵਾ ਸੀ ਨਾ ਯਾਰ। ਅੱਜ ਪਤਾ ਕੀ ਕੀਮ ਕੋ ਤੂੰ ਚਲਾ ਜਾ, ਇੱਕੋ ਹੀ ਉਹਨਾਂ ਨੂੰ ਆਦਤ ਆ, ਗੈਸ ਆ। ਗੈਸ ਕੀਮ ਦੇ ਕੰਮ ਚੋਂ ਕੱਢ ਦਿਓ, ਕੀਮ ਟਕੇ ਦਾ ਨਹੀਂ ਕੋਈ ਵੀ। ਸਹੀ ਬਿਲਕੁਲ ਮੇਦਾ ਇਦਾਂ ਹੀ ਔਰ ਇਹ ਗੱਲ ਵੀ ਜੈਨੂਇਨ ਆ। ਗੈਸ ਤੋਂ ਹਜ਼ਾਰਾਂ ਬਿਮਾਰੀਆਂ ਲੱਗਦੀਆਂ ਹਾਂਜੀ ਉਸਤਾਦ। ਤੇ ਗੈਸ ਉਹਨੇ ਕਹਿਣਾ ਗੈਸ ਆ। ਹੁਣ ਇਹ ਕੀਮ ਬੈਠਾ, ਇਹ ਦੀਵਾਰ ਆ, ਇੱਧਰ ਬੁੱਢੀਆਂ ਨੇ ਤੇ ਇੱਧਰ ਬੰਦੇ ਨੇ, ਤੇ ਉਹ ਦੀਵਾਰ ਤੋਂ ਥੋੜਾ ਜਿਹਾ ਬੰਦਿਆਂ ਵਾਲੀ ਸਾਈਡ ਤੇ ਬੈਠਾ। ਯਾਨੀ ਇੰਜ ਕਰਦਾ ਨਾ ਤੇ ਬੁੱਢੀਆਂ ਦੀ ਸਾਈਡ ਆ ਜਾਂਦੀ ਹੈ, ਨਬਜ਼ ਫੜ ਲੈਂਦਾ, ਉਹ ਬੰਦਿਆਂ ਨਹੀਂ ਨਜ਼ਰ ਆਉਂਦੀ। ਤੇ ਇਹ ਸਾਹਮਣੇ ਬੰਦੇ ਨੇ ਤੇ ਬਿਲਕੁਲ ਇਹ ਦੀਵਾਰ ਆ ਤੇ ਇੱਧਰ ਬੁੱਢੀਆਂ ਨੇ। ਹੁਣ ਇੱਧਰ ਬੁੱਢੀ ਬੈਠੀ ਆ ਕੇ ਤੇ ਉਹਨੇ ਥੱਲੇ ਹੋ ਗਿਆ, ਜਿਵੇਂ ਗੋਡਿਆਂ ਨਾਲ ਥੱਲੋਂ ਤੱਕ ਬਿਸਮਿਲ੍ਲਾ ਉਸਤਾਦ ਜੀ ਇਸ ਟਾਈਪ ਦਾ ਉਹਨੇ ਥੱਲੇ ਹੋਣਾ। ਉਹਨੇ ਬੁੱਢੀ ਦੀ ਪਿੰਨੀ ਫੜਨੀ ਹੈ, ਉਹਨੇ ਕਹਿਣਾ ਚੌਲ ਖਾਦੇ ਆ, ਤੇ ਹੁਣ ਟੇਵਾ ਲੱਗ ਗਿਆ। ਤੇ ਬੁੱਢੀ ਨੇ ਕਹਿਣਾ ਹਾਂਜੀ ਕੀਮ ਸਾਹਿਬ ਤੁਹਾਨੂੰ ਕਿੱਦਾਂ ਪਤਾ ਲੱਗਾ ਹੈ। ਹੁਣ ਉਹਨੇ ਕਿਉਂ ਦੇਣਾ ਬੰਦਿਆਂ ਵਾਲੀ ਸਾਈਡ ਤੇ ਬੰਦਿਆਂ ਨੇ ਕਹਿਣਾ ਵਾਹ ਯਾਰ ਕਿਆ ਕੀਮ ਆ, ਪਹਿਲਾਂ ਹੀ ਪਤਾ ਲੱਗ ਗਿਆ ਨਾ। ਤੇ ਹੁਣ ਕਿਸ ਟਾਈਮ ਟੇਵਾ ਨਹੀਂ ਵੀ ਸਹੀ ਤੇ ਉੱਥੇ ਘਟਣਾ ਵੀ ਨਹੀਂ, ਸ਼ਰਮਿੰਦਾ ਨਹੀਂ ਹੋਣਾ ਕਿ ਮੇਰੀ ਗੱਲ ਗਲਤ ਹੋ ਗਈ। ਉਹਨੂੰ ਪੱਕਿਆਂ ਕਿੱਦਾਂ ਕਰਨਾ। ਬੁੱਢੀ ਆਈ, ਉਹਦੀ ਪਿੰਨੀ ਫੜੀ, ਭੱਲੇ ਖਾ ਗਿਆ ਸੀ। ਉਹਨੇ ਕਹਿਣਾ ਨਹੀਂ ਜੀ ਭੱਲੇ ਤੇ ਨਹੀਂ ਮੈਂ ਖਾਦੇ। ਏਦਾਂ ਕੀ ਮੈਂ ਮੰਨ ਜਾਗਾ। ਉਹਨੇ ਕਹਿਣਾ ਹਕੀਮ ਸਾਹਿਬ ਮੈਂ ਜ਼ਿੰਦਗੀ 'ਚ ਕਦੀ ਭੱਲੇ ਨਹੀਂ ਖਾਦੇ, ਮੈਨੂੰ ਨਫ਼ਰਤ ਆ ਭੱਲਿਆਂ ਤੋਂ, ਮੈਨੂੰ ਝੂਠ ਤੋਂ ਆ। ਤੇ ਹੁਣ ਸਾਹਮਣੇ ਚਾਰ ਬੰਦੇ ਬੈਠੇ ਤੇ ਉਹ ਹੁਣ ਉਹਦੀ ਅੰਦਰੂਨੀ ਇੱਕ ਜੰਗ ਜੀ ਉਹਦੇ ਕਰ ਰਿਹਾ ਕਿ ਵੀ ਜੇ ਮੈਂ ਮੰਨ ਗਿਆ ਤੇ ਇਹ ਚਾਰ ਬੰਦੇ ਨੇ ਕਹਿਣਾ ਲਓ ਜੀ ਟੇਵਾ ਗਲਤ ਹੋ ਗਿਆ ਕੀਮ ਦਾ। ਉਹ ਕਹਿ ਰਹੀ ਕੀਮ ਸਾਹਿਬ ਮੈਂ ਨਹੀਂ ਭੱਲੇ ਖਾਦੇ, ਮੇਰੀ ਵੈਸੇ ਨਾ ਹੀ ਖਾਦੇ ਜਾਂ ਖਾਦੇ। ਗੱਲ ਇਹ ਆ ਕਿ ਜਦੋਂ ਅਸੀਂ ਐਵੇਂ ਜ਼ਿੰਦਗੀ ਕੱਢਤੀ। ਹਾਂ ਠੀਕ ਹੈ ਨਾ। ਉਹਨੇ ਕਹਿਣਾ ਉਹ ਕਸਮ ਹੀ ਖਾ ਗਈ ਕੀਮ ਸਾਹਿਬ, ਖੁਦਾ ਦੀ ਕਸਮੇ ਲਾ ਇਲਾਹਾ ਇਲੱਲਾ ਮੁਹੰਮਦ ਰਸੂਲੁल्लाह, ਮੈਂ ਨਹੀਂ। ਤਬੀਅਤ ਉਹਦੀ ਅੱਗੇ ਖਰਾਬ ਵਿਚਾਰੀ ਦੀ, ਉਹਨੂੰ ਖਜਾ ਰਿਹਾ ਲਾ ਇਲਾਹਾ ਇਲੱਲਾ ਮੁਹੰਮਦ ਠਹਿ ਚੁੱਪ ਹੈ, ਐਵੇਂ ਗੁਨੇਗਾਰ ਹੋਈ ਜਾਨੀ। ਆਪ ਨਹੀਂ ਮੰਨ ਰਿਹਾ ਕਿ ਵੀ ਇਹਨੇ ਨਹੀਂ ਖਾਦੇ ਹੋਣੇ, ਆਪ ਚਾਰ ਬੰਦੇ ਅੱਗੇ ਝੂਠਾ ਪਊਗਾ ਹੁਣ। ਯਾਨੀ ਆਪਣੀ ਗੱਲ ਸੱਚੀ ਕਰਨ ਲਈ ਉਹਦੇ ਕਲਮੇ ਝੂਠੇ ਕਰੀ ਜਾ ਰਹੇ। ਪਰਹੇਜ਼ ਉਹਦਾ ਹੁੰਦਾ ਸੀ, ਚੌਲ ਨਹੀਂ ਖਾਣੇ, ਭੱਲੇ ਨਹੀਂ ਖਾਣੇ। ਖਾਣਾ ਕੀ ਆ, ਸਬਜ਼ੀਆਂ ਬਾਲ ਕੇ ਖਾ, ਉਬਾਲ ਕੇ ਸਬਜ਼ੀਆਂ ਖਾ। ਬਹੁਤ ਅੱਛੇ। ਵੈਸੇ ਮੈਨੂੰ ਕੱਲ ਪਰਸੋਂ ਇੱਕ ਬੰਦੇ ਨੇ ਦੱਸਿਆ, ਪਤਾ ਨਹੀਂ ਕੌਣ ਦੱਸਦਾ ਪਿਆ ਸੀ, ਕੋਈ ਡਾਕਟਰ ਆ। ਆਹੋ ਅੰਮੀ ਦੱਸਦੀ ਪਈ ਸੀ। ਅੰਮੀ ਨਾ ਉੱਥੋਂ ਕੋਈ ਡਾਕਟਰ ਸੀ, ਉੱਥੋਂ ਦਵਾਈ ਲੈਣ ਜਾਂਦੀ ਸੀ। ਤੇ ਉਸ ਡਾਕਟਰ ਨੇ, ਅੰਮੀ ਨੇ ਕਹਿਣਾ ਮੈਂ ਜਦੋਂ ਜਾਣਾ ਨਾ, ਉਹਨੇ ਕਹਿਣਾ ਬਾਜੀ ਬੋਤਲ ਨਾ ਪੀਆ ਕਰੋ, ਬੋਤਲ ਜ਼ਹਿਰ ਆ, ਬੋਤਲ ਛੱਡ ਦਿਓ, ਚੌਲ ਛੱਡ ਦਿਓ। ਚੌਲ ਜਿਹੜੇ ਨੇ ਨਾ ਇਹ ਅੱਲਾ ਨੇ ਪੈਦਾ ਕੀਤੇ ਨੇ। ਜਦੋਂ ਤੁਸੀਂ ਕੋਈ ਤੁਹਾਡਾ ਮਿਹਦਾ ਖਰਾਬ ਆ, ਤੁਸੀਂ ਬਿਮਾਰ ਹੋ, ਤੁਹਾਡਾ ਮਿਹਦਾ ਰੋਟੀ ਨਹੀਂ ਹਜ਼ਮ ਕਰ ਰਿਹਾ, ਤੇ ਚੌਲਾਂ ਦਾ ਪੱਪਾ ਟਾਈਪ ਬਣਾ ਕੇ ਨਾ, ਖਿਚੜੀ ਟਾਈਪ ਬਣਾ ਕੇ ਉਹ ਖਾਓ। ਇਹ ਉਸ ਤੋਂ ਅੱਲਾ ਨੇ ਬਣਾਏ ਨੇ। ਅਸੀਂ ਉਹ ਖੁਰਾਕ ਬਣਾ ਲਈ, ਅਸੀਂ 300 ਕਿਸਮ ਦੀ ਉਹਦੇ ਚ ਵੈਰਾਈਟੀਆਂ ਬਣਾ ਲਈਆਂ ਨੇ ਚੌਲਾਂ ਚ। ਅਸੀਂ ਹੁਣ ਢੇਡੀ ਚਾਵਲਾਂ ਨਾਲ ਭਰੀ ਦਾ, ਉਹਨੇ ਰੋਕਣਾ। ਅੰਮੀ ਕਹਿੰਦੀ ਮੈਂ ਥੋੜੇ ਦਿਨ ਪਹਿਲੇ ਗਈ ਤੇ ਉਹਦਾ ਮੁੰਡਾ ਬੈਠਾ, ਤੇ ਮੈਂ ਕਿਹਾ ਕਿੱਥੇ ਗਏ ਡਾਕਟਰ ਸਾਹਿਬ, ਬੂ ਕਿੱਥੇ ਗਏ ਤੇਰੇ? ਬਿਮਾਰ ਹੋਏ ਨੇ। ਕੀ ਹੋਇਆ? ਬੋਤਲ ਤੇ ਛੱਡਦੇ ਨਹੀਂ। ਉਹਦਾ ਮੁੰਡਾ ਦੱਸ ਰਿਹਾ। ਮੈਂ ਕਹਿਣਾ ਨਾ ਬੋਤਲ ਛੱਡਦੇ ਨਾ ਚੌਲ ਛੱਡਦੇ ਆ। ਹੁਣ ਬਿਮਾਰ ਪਏ ਨੇ ਘਰ, ਤੇ ਕਈ ਮਰੀਜ਼ ਤੇ ਘਰੋਂ ਦਵਾਈ ਲੈ ਲੈਂਦੇ। ਤੇ ਅੰਮੀ ਕਹਿੰਦੀ ਮੈਂ ਕਹਾਂ ਇਹਨੇ ਸਾਰੀ ਜ਼ਿੰਦਗੀ ਤੇ ਮੈਨੂੰ ਕਿਹਾ ਬੋਤਲ ਨਹੀਂ ਪੀਣੀ, ਇਹਦੀ ਖਾਤਰ ਅਸੀਂ ਨਹੀਂ ਪੀਂਦੇ ਰਹੇ ਵੀ ਚੌਲ ਨਹੀਂ ਖਾਣੇ। ਤੇ ਮੈਂ ਕਿਹਾ ਵੀ ਤੁਸੀਂ ਰੋਕਦੇ ਨਹੀਂ ਰਹੇ? ਨਹੀਂ ਰੁਕਦੇ। ਕਹਿੰਦੇ ਜੀ ਗਾਲਾਂ ਕੱਢਣ ਲੱਗ ਪੈਂਦੇ ਨੇ। ਰਾਤ ਨੂੰ 1.5 ਲੀਟਰ ਵਾਲੀ ਬੋਤਲ ਕੋਲ ਹੁੰਦੀ ਹੈ ਉਹਨਾਂ ਦੇ, 2 ਗਲਾਸ 3 ਗਲਾਸ ਪੀਣੇ ਨੇ, ਜਿਹੜੀ ਬਚ ਗਈ ਉਹ ਸਵੇਰੇ ਅੱਖ ਖੋਲ ਕੇ ਪੀਣੀ। ਓਏ ਹੋਏ ਹੋਏ। ਤੇ ਸਾਰੀ ਦੁਨੀਆ ਨੂੰ ਮਹੱਲੇ ਨੂੰ ਇਹ ਕਹੀ ਜਾ ਰਿਹਾ ਬੋਤਲ ਜ਼ਹਿਰ ਆ, ਬੋਤਲ ਨੇ ਬਰਬਾਦ ਕਰਤੀ ਕੌਮ, ਤੇ ਆਪ ਘਰ ਪਿਆ ਬਿਮਾਰ, ਆਪ ਨਹੀਂ ਛੱਡ ਰਹੇ। ਸਾਡੇ ਮਹੱਲੇ ਨਾ, ਮਹੱਲਿਆਂ 'ਚ ਬੜੇ ਬੜੇ ਡਰਾਮੇ ਹੁੰਦੇ ਨੇ। ਕਈ ਮਾਈਆਂ ਹੁੰਦੀਆਂ ਨੇ ਜਾਂ ਬਾਬੇ ਮਾਈਆਂ, ਉਹਨਾਂ ਨੂੰ ਡਾਕਟਰ ਨੂੰ ਬਿਮਾਰੀ ਨਹੀਂ ਦੱਸਣੀ ਆਉਂਦੀ। ਉਹਨਾਂ ਨੇ ਜਾ ਕੇ ਨਾ ਬਿਮਾਰੀ ਨਹੀਂ ਦੱਸਣੀ, ਘਰ ਦੇ ਸਾਰੇ ਹਾਲਾਤ ਦੱਸ ਦੇਣੇ। ਕਿਤੇ ਕੋਈ ਮਸਲਾ ਬਣਿਆ ਤੇ ਹੁਣ ਦਿਲ ਘਬਰਾਇਆ, ਟੈਨਸ਼ਨ ਆਈ ਮਾਈ ਨੂੰ, ਉਹ ਚਲੇਗੀ ਡਾਕਟਰ ਕੋਲ, ਹਾਂਜੀ ਮਾਂ ਜੀ ਹਾਂ। ਉਹਨੇ ਕਹਿਣਾ ਕੀ ਗੱਲ ਖੈਰ ਆ? ਖੈਰ ਹੁੰਦੀ ਤੇ ਤੇਰੇ ਕੋਈ ਆਉਣਾ ਸੀ। ਅਭੀ ਕੱਲ ਬਤਾਈ ਜਿਹੜੀ। ਆਹੋ ਕੀ ਗੱਲ ਹੋਈ? ਨਹੀਂ ਠੀਕ ਮਾਸ਼ਾਅੱਲਾ, ਤਬੀਅਤ ਨਹੀਂ ਸਹੀ ਲੱਗ ਰਹੀ। ਕੱਲ ਮੈਂ ਦੇਖਿਆ ਤੁਸੀਂ ਉੱਪਰੋਂ ਲੰਘ ਰਹੇ ਸਬਜ਼ੀ ਲੈ ਕੇ।
ਆ ਬਸ ਉਸ ਤੋਂ ਬਾਅਦ ਘਰ ਗਈ ਆ। ਛੋਟੀ ਨੇ ਦੁਖੀ ਕਰ ਦਿੱਤਾ। ਜਦੋਂ ਦੀ ਛੋਟੀ ਵਿਆਹੀ ਹੈ ਡਾਕਟਰ ਬੇੜੇ ਗਰਕ ਹੋ ਗਏ। ਵਿਚੋਲਨ ਦਾ ਬੇੜਾ ਗਰਕ ਹੋ ਗਿਆ। ਕਹਿੰਦੀ ਸੀ ਮੁੰਡਾ ਬਹੁਤ ਹੀ ਚੰਗਾ। ਹੁਣ ਡਾਕਟਰ ਨੇ ਨਬਜ਼ ਫੜੀ ਤੇ ਉਹ ਦੱਸ ਰਹੀ ਕੀ ਮਹਿਸੂਸ ਕੀ ਕਰ ਰਹੇ ਹੋ। ਮਹਿਸੂਸ ਇਹ ਕਰ ਰਹੀ ਆ ਵੀ ਅੱਜ ਹੈਗੀ ਆ, ਕੱਲ ਪਤਾ ਨਹੀਂ ਹੋਣਾ ਕਿ ਨਹੀਂ। ਛੋਟੀ ਚਲੋ ਦੁਖੀ ਹੋ ਗਿਆ। ਵੱਡੀਆਂ ਤੇ ਫੇਰ ਚਲੋ ਆਪਣੇ ਆਪਣੇ ਘਰ ਵਸ ਪਈਆਂ। ਛੋਟੀ ਚਲੋ ਦੁਖੀ ਹੋ ਗਈ ਆ। ਨਾ ਕੰਮ ਕਰਦਾ ਨਾ ਗੱਲਬਾਤ। ਉਹਨੇ ਕਿਹਾ ਚਲੋ ਕੋਈ ਨਹੀਂ ਮੈਂ ਦਵਾਈ ਦੇਣਾ ਠੀਕ ਹੋ ਜਾਏਗਾ। ਦੇ ਲਾ ਦਵਾਈਆਂ ਜਿੰਨੀਆਂ ਵੀ ਦੇਣੀਆਂ ਦੇ ਲਾ ਦਵਾਈਆਂ। ਤੂੰ ਵੀ ਦੇ ਲਾ, ਤੂੰ ਵੀ ਦਵਾਈਆਂ ਦੇ ਕੇ ਦੇਖ ਲਾ। ਮਾਰ ਦਿਓ ਏਦਾਂ ਹੀ ਮੈਨੂੰ ਕਹਿੰਦਾ ਮੈਂ ਮਾਂ ਜੀ ਕੀ ਕਿਹਾ ਤੁਹਾਨੂੰ। ਤੂੰ ਹੀ ਕਹਿ ਲਾ। ਜਦੋਂ ਉਹਨਾਂ ਨੇ ਨਹੀਂ ਛੱਡਿਆ ਤੂੰ ਵੀ ਕਹਿ ਲਾ। ਕੋਈ ਕਸਰ ਨਹੀਂ ਛੱਡੀ। ਵਿਆਹ ਤੇ ਸਾਰੇ ਚਾਅ ਕੀਤੇ ਹੈਂ। ਧੀ ਤੋਰੀ ਇੱਕ ਇੱਕ ਚੀਜ਼ ਦਿੱਤੀ ਮੇਰੇ ਪੁੱਤਾਂ ਨੂੰ। ਹਾਏ ਹਾਏ ਸੂਈ ਤੋਂ ਲੈ ਕੇ ਗੱਡੀ ਤੱਕ ਦਿੱਤੀ। ਹਾਏ ਉਹਨੇ ਹੁਣ ਕਿਹਾ ਮਾਂ ਜੀ ਆ ਸਵੇਰੇ ਖਾਣੀ ਆ, ਦੁਪਹਿਰੇ ਖਾਣੀ ਆ, ਰਾਤ ਨੂੰ ਖਾਣੀ। ਅੱਛਾ ਪੁੱਤ ਠੀਕ ਆ ਚੱਲ। ਤੇ ਹੁਣ ਤੁਰ ਪਈ ਆ। ਹਾਲਾਂ ਹੀ ਪੈਸੇ। ਆਹੋ ਸੱਚ ਵੀ ਪੈਸੇ ਵਾਲੀ ਕੁੱਟੀ ਪਾਉਣ ਲੱਗੀ ਸੀ। ਤੇ ਬਿਮਾਰੀ ਨਹੀਂ ਦੱਸਣੀ ਆ ਰਹੀ। ਕਈਆਂ ਨੂੰ ਮੈਨੂੰ ਹਾਲਾਂ ਕੀ ਹੁੰਦਾ ਪਤਾ ਨਹੀਂ ਆਂਦਾ ਜਿਵੇਂ ਨਾ ਕੋਈ ਖੁੱਸਦਾ ਜਾ ਰਿਹਾ ਵੀ ਜਿਵੇਂ ਨਾ ਕੁਛ ਹੁੰਦਾ ਵਾ ਕੁਛ। ਉਹਦਾ ਕੀ ਮਹਿਸੂਸ ਕਰ ਰਹੇ ਹੋ ਖਾਲਾ ਜੀ। ਦਰਦ ਹੋ ਰਹੀ ਕਿਤੇ? ਦਰਦ ਨਹੀਂ ਹੋ ਰਹੀ ਬਸ ਐਂ ਜਾ ਵੀ ਜਿਵੇਂ ਨਾ ਮੁੱਕਣ ਵਾਲਾ ਹੀ ਆ ਸਾਰਾ ਕੁਛ। ਮੈਂ ਨਾ ਗੋਖਵਾਲ ਗਿਆ ਆਪਣੇ ਕਦਰ ਤੇ ਤਬੀਅਤ ਖਰਾਬ ਹੋ ਗਈ ਕਿਹਦੀ? ਮੇਰੀ। ਹੁਣ ਵੀ ਹੈ। ਆਹੋ ਤੇ ਸਾਈ ਉੱਥੇ ਨਾ ਇੱਕ ਡਾਕਟਰ ਸੀ ਕਹਿੰਦਾ ਆ ਯਾਰ ਮੈਂ ਤਾਂ ਡਾਕਟਰ ਕੋਲ ਚਲੀਏ। ਤੇ ਉਹ ਡਾਕਟਰ ਦਾ ਮੈਂ ਬੋਰਡ ਪੜ੍ਹ ਕੇ ਹੱਸ ਪਿਆ। ਤੇ ਡਾਕਟਰ ਵੀ ਸੀ ਤੇ ਅੱਗੇ ਪੰਪ ਵਰਕਸ ਵੀ ਲਿਖਿਆ ਸੀ। ਠੀਕ ਹੈ ਕਿ ਉਹ ਪੰਪ ਵੀ ਲਾਉਂਦਾ ਸੀਗਾ। ਮੈਂ ਗਿਆ ਤੇ ਇਹ ਕਿਹਾ ਕੀ ਹੋਇਆ। ਮੈਂ ਕਿਹਾ ਮੇਰੀ ਤਬੀਅਤ ਵਧਾ ਰਹੀ। ਇੰਨੀ ਦੇਰ ਨੂੰ ਨਾ ਇੱਕ ਲੜਕਾ ਆਇਆ ਛੋਟਾ ਜਿਹਾ ਮੁੰਡਾ। ਕਹਿੰਦਾ ਡਾਕਟਰ ਸਾਹਿਬ ਸਾਡਾ ਪੰਪ ਪਾਣੀ ਨਹੀਂ ਚੱਕਣ ਡਿਆ। ਮੈਂ ਵੇਖਿਆ ਕਿ ਪੰਪ ਨੂੰ ਕਹਿੰਦਾ ਤੂੰ ਚੱਲ ਮੇਰਾ ਪੁੱਤਰ ਮੈਂ ਮਰੀਜ਼ ਵੇਖ ਕੇ ਆਉਂਦਾ। ਕਹਿੰਦਾ ਅੱਬੂ ਕਹਿੰਦੇ ਸੀ ਨਾਲ ਹੀ ਲੈ ਕੇ ਆਈ। ਯਾਰ ਇੱਕ ਮਿੰਟ ਤੇਰੇ ਕੋਲ ਸਬਰ ਨਹੀਂ ਹੁੰਦਾ। ਉਹ ਮੈਨੂੰ ਕਹਿੰਦਾ ਇੱਕ ਮਿੰਟ ਤੁਸੀਂ ਬੈਠੋ ਮੈਂ ਇੱਕ ਮਿੰਟ ਨਹੀਂ ਆਇਆ। ਉਹਨੇ ਰੈਤ ਜਿਹਾ ਕੱਢਿਆ ਤੇ ਚਲਾ ਗਿਆ। ਤੇ 2-3 ਮਿੰਟ ਬਾਅਦ ਵਾਪਸ ਆਇਆ ਤੇ ਇੱਕ ਨਟ ਜਿਹਾ ਨਹੀਂ ਜਿਹੜਾ ਉੱਤੇ ਲਾਇਆ ਹੁੰਦਾ ਮੋਟਰ ਦਾ ਉਹ ਫੜਿਆ। ਕਹਿੰਦਾ ਇੰਨਾ ਕੁ ਕੰਮ ਨਹੀਂ ਕਰ ਸਕਦੇ ਮਾੜਾ ਹੀ ਹੱਥਾਂ ਗੱਲ ਭੇਟਣਾ ਸੀ। ਡਾਕਟਰ ਹੋ ਹੀ ਬਹੁਤ। ਅੱਛਾ ਮਹੱਲਿਆਂ 'ਚ ਕਈ ਮਹੱਲਿਆਂ 'ਚ ਨਾ ਸਾਡੇ ਮਹੱਲੇ 'ਚ ਬਾਬੇ ਬੈਠੇ ਨੇ ਤਾਸ਼ ਖੇਡ ਰਹੇ ਨੇ। ਇਹ ਕਾਂਟੇ ਵਾਲੀ ਚੱਕੀ ਦੇ ਸਾਹਮਣੇ ਨਾ 4 ਬਾਬੇ ਬੈਠੇ ਤਾਸ਼ ਅਕਸਰ ਖੇਡਦੇ ਹੁੰਦੇ। ਹਾਲੇ ਵੀ ਪਤਾ ਨਹੀਂ ਹੈਗੀ ਉਹ ਜਿਹੜੇ ਬੁੱਢੇ ਹੋ ਗਏ ਜਿਨ੍ਹਾਂ ਨੂੰ ਘਰੋਂ ਕੰਮ ਕੋਈ ਨਹੀਂ। ਹਾਂਜੀ ਤੇ ਉਹਨਾਂ 'ਚੋਂ ਇੱਕ ਬਾਬਾ ਜਿਹੜਾ ਸਾਡਾ ਮੇਨ ਫੇਵਰਟ ਬਾਬਾ ਸੀ ਉਹਨੇ ਇੰਜ ਕਰਕੇ ਨਾ ਸਿਗਰਟ ਲਾਇਆ। ਇਹ ਬੈਠਾ ਇੱਧਰ ਤਾਸ਼ ਆ ਇਹ ਸਿਗਰਟ। ਤੇ ਹੁਣ ਉਹਨੇ ਕਸ਼ ਲਾਉਣਾ ਵਾ ਤੇ ਕਸ਼ ਇੰਜ ਨਹੀਂ ਲਾਉਣਾ। ਧਿਆਨ ਉਹਦਾ ਫੁੱਲ ਤਾਸ਼ 'ਚ ਆ। ਇਹ ਸਿਗਰਟ ਆ। ਉਹ ਮੇਰੀ ਹੱਥ ਕਿੱਥੇ ਉਹਦਾ ਉਹਨੇ frame set ਕੀਤਾ। ਸਿਗਰਟ ਦਾ ਫਰੇਮ ਸੈੱਟ ਕੀਤਾ। ਹੱਥ ਨਹੀਂ ਉਹਨੇ ਇੰਜ ਕਰਨਾ। ਹੱਥ ਇੱਥੇ ਆ ਨਾ ਤੇ ਉਹਨੇ ਮੂੰਹ ਲੈ ਕੇ ਜਾਣਾ ਨਾਲ ਪੂਰਾ ਧਿਆਨ ਤਾਸ਼ 'ਚ। ਉਹ ਵੀ ਯਾਰ ਵੀ ਤੂੰ ਏਦਾਂ ਕਰ ਲਾ। ਨਹੀਂ ਏਦਾਂ ਨਹੀਂ ਕਰ ਰਿਹਾ। ਏਦਾਂ ਤਾਸ਼ ਵਾਸਤੇ ਕਰ ਰਿਹਾ ਐਂ ਕਰਕੇ ਨਾ। ਤਾਸ਼ ਤੇ ਪੱਤਾ ਵੀ ਤੇ ਨਾਲ ਗੁੱਲ ਵੀ ਉੱਤੇ ਤੇ ਇੰਜ ਸਿੱਟ ਕੇ ਤੇ ਇੰਜ। ਬੜੇ ਬੜੇ ਯਾਰ ਮਹੱਲਿਆਂ 'ਚ ਬੜੇ ਬੜੇ ਡਰਾਮੇ ਹੁੰਦੇ ਨੇ। ਕਾਈ ਤੈਨੂੰ ਸੱਚਾ ਵਾਕਿਆ ਦੱਸਾਂਗਾ ਸਾਡੇ। ਨਾਈ ਦੀ ਦੁਕਾਨ ਤੇ ਕਈ ਬਾਬੇ ਹੁੰਦੇ ਆ। ਹਾਂਜੀ 30 ਸਾਲ ਨਾਈ ਦੀ ਦੁਕਾਨ ਤੇ ਉਹਨਾਂ ਨੇ ਜਾਣਾ ਪੈਸੇ ਨਹੀਂ ਦੇਣੇ। ਉਹਨਾਂ ਨੇ ਡੇਲੀ ਬੇਸਿਸ ਤੇ ਆਪਣੇ ਵਾਲ ਆਪ ਹੀ ਕੱਟਣੇ ਆ। ਜਿਹੜਾ ਵਧਿਆ ਜਾ ਕੇ ਸਵੇਰੇ ਕੱਟ ਲੈਣਾ ਇੱਕ ਇੱਕ ਵਾਲ। ਆ ਹੁੰਦੇ ਪਾਪੇ ਕਈ। ਹਾਂਜੀ ਉਹ ਵਾਲਾ ਮੂੰਹ ਬਣਾ ਕੇ ਜਿਹੜੇ ਆਹੋ ਸ਼ੀਸ਼ੇ ਮਤਲਬ ਉਹ ਨਾਈ ਬੈਠਾ ਵਾ ਉਹਦੇ ਗਾਹਕ ਬੈਠੇ ਨੇ ਕਟਿੰਗ ਕਰਾ ਰਹੇ ਨੇ। ਉਹ ਲੈਦੇ ਇੱਕ ਨੁੱਕਰ 'ਚ ਯਾਨੀ ਇਹ ਸ਼ੀਸ਼ਾ ਸ਼ੁਰੂ ਹੁੰਦਾ ਨਾ ਤੇ ਉਹ ਇੱਧਰ ਖਲੋਤਾ ਹੋਏਗਾ। ਕਦੀ ਦੇਖ ਲੈਣਾ ਕਿ ਇਹ ਸ਼ੀਸ਼ਾ ਵਾ ਤੇ ਇਹ ਜਿਹੜੀ ਜਗ੍ਹਾ ਨਾ ਕੁਰਸੀ ਦੇ ਇੱਧਰ ਖਲੋ ਕੇ ਨਾ ਤੇ ਇੰਜ ਕਰਕੇ ਗਿਆ ਹੋਏਗਾ ਸ਼ੀਸ਼ੇ ਵੱਲ। ਹੁਣ ਇੱਥੋਂ ਸ਼ੀਸ਼ਾ ਸ਼ੁਰੂ ਹੋ ਰਿਹਾ ਉਧਰਲਾ ਵੀ ਡਿਸਟਰਬ ਨਹੀਂ ਹੋ ਰਿਹਾ। ਇੰਜ ਨੁੱਕਰ ਚੋਂ ਮੂੰਹ ਕੱਢ ਕੇ ਨਾ ਇੰਨੇ ਕੁ ਚੀਜ਼ ਐ ਕਰਦਾ ਹੈਗਾ। ਯਾਰ ਸੱਚ ਬਿਲਕੁਲ ਟਰੂ ਸਟੋਰੀ। ਇੰਜ ਕਰਦਾ ਹੋਏਗਾ। ਅੱਛਾ ਫਿਰ ਕਲਮਾ ਐ ਫੜ ਕੇ ਨਾ ਜਿਹੜਾ ਵਾਲ ਵੱਧ ਰਿਹਾ ਉਹ ਰੋਜ਼ ਕੱਟੀ ਜਾ ਰਿਹਾ। ਐਸੇ ਕਰੈਕਟਰ ਨੇ ਇੱਥੇ ਤੁਰੇ ਫਿਰਦੇ ਵੀ ਦਿਲ ਕਰੇ ਬੰਦੇ ਨੂੰ ਕੈਂਸਰ ਆ। ਡਾਕਟਰਾਂ ਨੇ ਜਵਾਬ ਦੇ ਦਿੱਤਾ। ਸ਼ੌਕਤ ਖਾਨਾ ਵਾਲਿਆਂ ਨੇ ਜਵਾਬ ਦੇ ਦਿੱਤਾ ਕੈਂਸਰ ਆ। ਮੂੰਹ ਇੰਨਾ ਕੁ ਰਹਿ ਗਿਆ ਤੇ ਉਹਨੂੰ ਵੇਖ ਕੇ ਕਹਿਣਗੇ ਕੀ ਨਸ਼ਾ ਕਰਨਾ ਸ਼ੁਰੂ ਕਰਤਾ ਜੀ ਚੇਜ਼ਾ। ਆ ਨਹੀਂ ਚਾਚਾ ਜੀ ਬਿਮਾਰ ਹੋ ਗਿਆ ਬਸ। ਜੇ ਤੈਨੂੰ ਆਰਾਮ ਆ ਜਾਏ ਤੇ ਲੈ ਉਹਨੂੰ ਸ਼ੌਕਤ ਖਾਨਮ ਨੇ ਜਵਾਬ ਦੇ ਦਿੱਤਾ। ਉਹਨੂੰ ਦੁਨੀਆ ਦੇ ਹਰ ਡਾਕਟਰ ਨੇ ਜਵਾਬ ਦੇ ਦਿੱਤਾ। ਉਹ ਜ਼ਿੰਦਗੀ ਦੇ
ਜੇ ਦੋ ਦਿਨਾਂ ਬਾਅਦ ਘੋੜੇ ਰਗਾ ਹੋ ਜਾਏ ਤੇ ਇਦਾਂ ਹੀ ਉਹਨੇ ਕਹਿਣਾ ਹੁਣ ਉਹਨੂੰ ਪਤਾ ਵਾ ਵੀ ਕਿੱਥੇ, ਲੇਕਿਨ ਫਿਰ ਵੀ ਆਸ ਹੁੰਦੀ ਨਾ ਡੂਬਣੇ ਵਾਲੇ ਕੋ ਤਿਨਕੇ ਕਾ ਸਾਰਾ ਹੈ। ਜੇ ਦੋ ਉਹਨੇ ਕਿਹਾ ਸ਼ਾਇਦ ਕੋਈ ਇਹਦਾ ਅੱਲਾ ਕਰਮ ਕਰ ਦੇਵੇ, ਜੇ 2 ਦਿਨਾਂ ਚ ਘੋੜੇ ਰਗਾ ਹੋ ਜਾਏ ਚਾਚਾ ਜੀ ਦੱਸੋ ਇੱਕ ਕੰਮ ਕਰਨਾ। ਉਹਨੇ ਕਹਿਣਾ ਕੀ, ਸਵੇਰੇ ਉੱਠ ਕੇ 3 ਗਲਾਸ ਨਿਹਾਰ ਪਾਣੀ ਪੀਣਾ। ਇਹ ਨਿਹਾਰ ਪਾਣੀ ਜਾਂ ਦੂਜੀ ਗੱਲ ਇਸਕਬੂਲ ਦਾ ਛਿਲਕਾ, ਆਹੋ ਤੇ ਤੀਜੀ ਗੱਲ ਆ ਵੀ ਦਹੀਂ। ਇਹ 3 ਚੀਜ਼ਾਂ ਲਈ ਅੱਧਾ ਪਾਕਿਸਤਾਨ ਡਾਕਟਰ ਬਣਿਆ ਢਿੱਡੋਂ ਹੀ। ਢਿੱਡੋਂ ਹੀ। ਉਹਨੂੰ ਨਹੀਂ ਪਤਾ ਇਹਦੇ ਗੁਰਦੇ ਖਰਾਬ ਨੇ, ਉਹਦੇ ਡਾਇਲਿਸਿਸ ਹੋ ਰਹੇ ਨੇ, ਉਹਦੇ ਗੁਰਦੇ ਵਾਸ਼ ਹੋ ਰਹੇ ਨੇ। ਕਿਹੜੇ ਕੰਮੇ ਲੱਗਾ, ਹਫਤਾ ਇਸਕਬੂਲ ਦਾ ਛਿਲਕਾ ਖਾ ਸਵੇਰ ਨੂੰ, ਆਹੋ ਪਤਾ ਹੀ ਕੱਖ ਨਹੀਂ ਅਗਲੇ ਨੂੰ ਬਿਮਾਰੀ ਕੀ ਆ। ਸਹੀ ਗੱਲ। ਅੱਛਾ ਕਈ ਐਸੇ ਬੰਦੇ ਨੇ ਉਹਨਾਂ ਨੇ ਦੱਸਣਾ ਵੀ ਨਹੀਂ ਕਿ ਇਲਾਜ ਕੀ ਆ, ਤੇ ਉਹਨੂੰ ਗੇੜੇ 'ਚ ਵੀ ਰੱਖੀ ਰੱਖਣਾ। ਇੱਕ ਬੰਦਾ ਕਹਿੰਦਾ ਕੀ ਗੱਲ ਆ, ਚਾਚਾ ਜੀ ਸਾਰੀ ਦੁਨੀਆ ਦੇ ਡਾਕਟਰ ਵੇਖ ਲਏ, ਸਮਝ ਨਹੀਂ ਆ ਰਹੀ ਬਿਮਾਰੀ ਕੀ ਹੈ। 5-5 ਹਜ਼ਾਰ ਰੁਪਇਆ ਫੀਸ ਦੇ ਕੇ ਦੇਖ ਲਈ, ਦਵਾਈਆਂ ਖਾ ਖਾ ਮਿਹਦਾ ਖਰਾਬ ਕਰਾ ਲਿਆ। ਜੇ 2 ਰੁਪਈਆਂ 'ਚ ਆਰਾਮ ਆ ਜੇ ਤੇ 2 ਰੁਪਈਆ ਕੈਂਸਰ ਦੇ ਮਰੀਜ਼ ਨੂੰ ਵੀ ਨਹੀਂ, ਹੁਣ ਜੇ 2 ਰੁਪਈਆਂ 'ਚ ਆਰਾਮ ਆ ਜੇ ਤੇ ਹੁਣ ਉਹਨੂੰ ਦੱਸਣਾ ਨਹੀਂ ਇਲਾਜ, ਉਹਨੂੰ ਕਮਾਈ ਜਾਣਾ। ਉਹ ਕਹਿੰਦਾ ਚਾਚਾ ਜੀ ਫੇਰ ਤੇ ਕਿਆ ਬਾਤ ਆ, 2 ਰੁਪਈਏ। ਉਹਨੇ ਕਹਿਣਾ ਚਾਚਾ ਜੀ ਦੱਸੋ ਵਲੀ ਕੀਮ ਦੇਖਿਆ ਹੀ ਨਾਲ ਵਾਲੇ ਚੌਂਕ 'ਚ? ਉਹਨੇ ਕਹਿਣਾ ਦੇਖਿਆ। ਉਹਦੇ ਕੋਲ ਜਾ ਕੇ ਮੇਰੀ ਗੱਲ ਕਰਾ ਦੇਣੀ। ਉਹ ਚਾਚਾ ਜੀ ਤੁਸੀਂ ਦੱਸ ਹੀ ਦਿਓ, ਮੈਂ ਲੈ ਆਵਾਂਗਾ। ਨਹੀਂ ਨਾ ਦੱਸ ਦਿਓ, ਫਰਕ ਆ ਨਾ, ਤੂੰ ਜਾ ਕੇ ਕਹਿਣਾ ਤੇ ਮੈਂ ਜਦੋਂ ਕਹਿਣਾ ਉਦੋਂ ਫਰਕ ਆ। ਬੜਾ ਫਰਕ ਹੈ ਤੇਰੇ ਉਹਨੇ ਜਾ ਕੇ ਕਹਿਣਾ ਜੀ ਚਾਚਾ ਜੀ ਇਹ ਗੱਲ ਕਰੋ ਜੀ। ਹਾਂਜੀ ਹਕੀਮ ਸਾਹਿਬ। ਉਹਨੇ ਕਹਿਣਾ ਹਾਂਜੀ, ਆ ਇਹਨੂੰ 20 ਰੁਪਏ ਦੀ ਕਲਵੰਜੀ ਦੇ ਦਿਓ। ਲਓ ਯਾਰ ਉਹਨੇ ਕਲਵੰਜੀ ਦੇ ਦਿੱਤੀ ਤੇ ਉਹਨੇ ਦੇਖਿਆ ਵੀ ਕਲਵੰਜੀ 20 ਰੁਪਏ ਦੀ। ਆ ਕੇ ਨੇ ਕਿਹਾ ਚਾਚਾ ਤੂੰ ਐਵੇਂ ਮੈਨੂੰ ਹੀ ਦੱਸ ਦਿੰਦਾ ਫਿਰ ਫੋਨ। ਨਾ ਪੁੱਤ ਕਿੱਥੋਂ ਦਿੱਤੀ ਉਹਨੇ ਕਲਵੰਜੀ? ਉਹਨੇ ਕਿਹਾ ਜੀ ਉਹਨੇ ਪਿੱਛੋਂ ਡੱਬੇ ਚੋਂ ਕੱਢ ਕੇ। ਹਾਂ ਤੂੰ ਕਹਿੰਦਾ ਨਾ ਉਹਨੇ ਅੱਗੋਂ ਬੋਰੀ ਚੋਂ ਦੇਣੀ ਸੀ। ਆਹ ਕਿਹੜੀ ਗੱਲ ਹੈ। ਕੱਖ ਨਹੀਂ, ਮਤਲਬ ਉਹ ਢਿੱਡੋਂ ਹੀ ਸਿਆਣੇ ਹੋਏ ਨੇ ਆਪਾ ਹੀ। ਮੈਂ ਤੈਨੂੰ ਇੱਕ ਗੱਲ ਦੱਸਦਾ, ਗੁਲਾਮਾਬਾਦ ਨਾ ਮੈਂ ਵੈਗਨ ਉਡੀਕ ਰਿਹਾ ਤੇ ਮੈਂ ਸ਼ਹਿਰ ਆਉਣਾ ਸੀ, ਤੇ ਗੁਲਾਮਾਬਾਦ ਨਾ ਜਿੱਥੇ ਸੋਹਣੀ ਰਹਿੰਦਾ ਉਹਦੇ ਚੌਂਕ ਦੇ ਵਿੱਚ ਵੈਗਨ ਆਉਂਦੀ 1 ਨੰਬਰ ਕੇ ਪਤਾ ਨਹੀਂ 2 ਨੰਬਰ, ਤੇ ਮੈਂ ਖੜਾ ਵਾਂ ਯਾਰ ਇੱਕ ਵੈਗਨ ਆਈ। ਮੈਂ ਇਦਾਂ ਦਾ ਕੰਡਕਟਰ ਨਹੀਂ ਜ਼ਿੰਦਗੀ 'ਚ ਵੇਖਿਆ ਚੇਜ਼ੇਬਾਜ਼। ਉਹ ਨਾ ਵੈਗਨ ਜਿਹੜੀ ਆਮ ਵੈਗਨ ਹੁੰਦੀ ਛੋਟੀ, ਤੇ ਉਹਦਾ ਦਰਵਾਜ਼ਾ ਖੁੱਲਦੇ ਹੀ ਨਾ ਬੈਠਾ ਇੰਜ ਕਰਕੇ ਨਾ, ਮਤਲਬ ਇੰਜ ਨੇ ਫੜਿਆ ਤੇ ਇੰਜ ਬੈਠਾ, ਤੇ ਉਹ ਜਾ ਰਿਹਾ ਵੈਗਨ ਤੇ ਇੰਜ ਮੇਰੇ ਅੱਗੇ ਆਇਆ ਨਾ। ਆਵਾਜ਼ ਕਿੱਦਾਂ ਲਾਈ ਦੀ ਵੈਗਨ ਦੀ, ਆਵਾਜ਼ ਕਿੱਦਾਂ ਲਾਉਂਦੇ ਨੇ ਸ਼ਹਿਰ ਹਾਂਜੀ। ਸ਼ਹਿਰਾਂ ਨਾਲ ਚੌਕ 'ਚ ਇਹ ਆਵਾਜ਼ ਹੁੰਦੀ। ਉਹਨੇ ਮੇਰੇ ਵੱਲ ਜਦੋਂ ਬਿਲਕੁਲ ਮੇਰੇ ਅੱਗੇ ਆਇਆ ਤੇ ਮੈਨੂੰ ਕੀ ਕਹਿ ਰਿਹਾ, ਇੰਜ ਬੈਠਾ, ਇੰਜ ਉਹਨੇ ਬਹੂਆ ਫੜਿਆ ਤੇ ਇੰਜ ਬੈਠਾ, ਹੱਥ 'ਚ ਉਹਨੇ ਨਾ ਉਹ ਫੜੀ ਪੈਸੇ ਪੂਸੇ ਹਾਂਜੀ ਇੰਜ ਫੜੇ ਤੇ ਆ ਕੇ ਨਾ ਮੇਰੇ ਵੱਲ ਵੇਖ ਕਹਿੰਦਾ ਸ਼ਹਿਰ। ਅੱਛੀ ਗੱਲ। ਯਾਰ ਮੈਂ ਮਿੱਠੇ ਡਿੱਗ ਪਿਆ। ਸ਼ਹਿਰ ਆ ਕੇ ਨਾ ਮੇਰੇ ਕੋਲ ਆ ਕੇ ਇੰਜ ਗੱਡੀਆਂ 'ਚ ਰੁਕੀ ਤੇ ਮੈਨੂੰ ਕਹਿੰਦਾ ਸ਼ਹਿਰ। ਤੁਸੀਂ ਕਹਿੰਦੇ ਜ਼ਰਾ ਸ਼ਹਿਰ। ਤੇ ਮੈਂ ਬਹਿ ਗਿਆ ਤੇ ਉਹ ਸਾਰੇ ਰਸਤੇ ਉਹੀ ਉਹ ਕਰੈਕਟਰ ਸੀ। ਥੋੜੀ ਗੱਲ ਕਰਦਾ ਸੀ ਲੇਕਿਨ ਬਹੁਤ ਪੱਕੀ ਗੱਲ ਕਰਦਾ ਸੀ। ਤੋਬਾ ਦਾ ਮੁਕਾਮ, ਬੜੇ ਬੜੇ ਡਰਾਮੇ ਬਾਦ ਯਾਰ। ਬੜੇ ਉਸਤਾਦ ਜੀ ਤੋਂ ਸਿਆਣਪੁਣ ਵੀ ਹੁੰਦਾ। ਭਾਜੀ ਇਹਨਾਂ ਨੂੰ ਗੱਲ ਕਰ ਲਓ ਨਾ, ਉਹ ਤੁਹਾਡੀਆਂ ਕੀ ਖੁਰਾਕਾਂ ਨੇ ਪੁੱਤਰ। ਆਹੋ 5 ਕਿਲੋ ਦੁੱਧ ਮੈਂ ਸਵੇਰੇ ਪੀਣਾ ਤੇ 5 ਕਿਲੋ ਮੈਂ ਰਾਤ ਨੂੰ ਪੀਣਾ। ਹਾਏ ਹਾਏ ਹਾਏ। ਘਿਓ ਦਾ ਟੀਨ ਮੈਂ ਚੁੱਕਣਾ, ਮੂੰਹ ਲਾਉਣਾ, ਮਾਂ ਮੇਰੀ ਨੇ ਮੇਰੇ ਮਗਰ ਹੋਣਾ ਜੁੱਤੀ ਲੈ ਕੇ। ਹਾਏ 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 ਅੰਤਰਿਆ 2.5 ਕਿਲੋ ਘਿਓ ਪੀ ਗਿਆ। ਹਾਏ ਸਾਰੇ ਪੀ ਗਏ। ਓਏ ਅੱਛਾ ਇਹ ਬਾਬੇ ਦੱਸਦੇ ਨੇ, ਇਹਨਾਂ ਨੂੰ ਇਹ ਨਹੀਂ ਪਤਾ ਵੀ 35-40 ਸਾਲ ਦੀ ਉਮਰ ਤੋਂ ਬਾਅਦ ਜਿਹੜਾ ਇਹਨਾਂ ਕੋਲ ਤੁਰਿਆ ਨਹੀਂ ਨਾ ਜਾ ਰਿਹਾ, ਇਹ ਉਹੀ ਘਿਓ ਫਸੇ ਜੋੜਾਂ 'ਚ। ਹਾਏ ਹਾਏ। ਉਹ ਤਰੀਕੇ ਨਾਲ ਵੀ ਖਾਣੀ ਚਾਹੀਦੀ ਕੋਈ ਚੀਜ਼, ਹਰ ਗੱਲ। ਨਹੀਂ ਕਿ ਸ਼ਹਿਦ ਵੀ ਤਰੀਕੇ ਨਾਲ ਖਾਣਾ ਚਾਹੀਦਾ। ਸ਼ਹਿਦ ਮੇਰੀ ਨਾ ਤਬੀਅਤ ਮੁੱਲ ਲੈ ਕੇ ਖਾਓ ਸ਼ਹਿਦ। ਹਾਂਜੀ। ਸ਼ਹਿਦ ਮੁੱਲ ਲੈ ਕੇ ਖਾਓ ਤਾਂ ਬਹੁਤ ਅਸਰ ਕਰਦਾ। ਮੇਰੀ ਸ਼ਹਿਦ ਜਾਂ ਫਿਰ ਕੋਈ ਮੁੱਲ ਲੈ ਕੇ ਮੇਰੀ ਤਬੀਅਤ ਸਹੀ ਨਹੀਂ ਹੈ ਤੇ ਮੈਨੂੰ ਡਾਕਟਰਾਂ ਨੇ ਕਿਹਾ ਕਿ ਸ਼ਹਿਦ ਯੂਜ਼ ਕਰ। ਤੇ ਉਸਤਾਦ ਜੀ ਸ਼ਹਿਦ ਦੇ ਦਿਓ ਮੈਨੂੰ। ਸ਼ਹਿਦ ਦੇ ਦਿਆਂ ਮੈਂ। ਪਹਿਲੀ ਤਾਂ ਗੱਲ ਇਹ ਹੈ ਕਿ ਤੁਸੀਂ ਪਰਸੋਂ ਚੋਂ ਜਿਹੜਾ ਸ਼ੋਅ ਕੀਤਾ ਨਾ, ਤੁਸੀਂ ਮੇਰੇ ਸ਼ਹਿਦ ਨੂੰ ਬਹੁਤ ਰੋਲਿਆ। ਅੱਲਾ ਮਾਫੀ ਦੇਵੇ, ਮੈਨੂੰ ਸ਼ੋਅ ਵੇਖ ਕੇ ਇੰਜ ਲੱਗ ਰਿਹਾ ਸੀ ਟਗੇ ਦਾ ਸ਼ਹਿਦ ਨਹੀਂ ਹੈਗਾ ਇਹ। ਠੀਕ ਹੈ ਨਾ, ਤੁਸੀਂ ਜਿੱਦਾਂ ਉਹਦਾ ਹਾਲ ਕੀਤਾ। ਇਹਨੂੰ ਦੇ ਯਾਰ ਇੱਕ ਮਿੰਟ ਇਹ ਬਹੁਤਾ ਸਖਤ ਇੱਕ ਮਿੰਟ ਠਹਿਰ ਜਾਓ, ਮੈਂ ਨਾਜ਼ਰੀਨ ਨੂੰ ਤੇ ਇੱਕ ਗੱਲ ਦੱਸ ਦਿਆਂ, ਪਹਿਲੇ ਕਲੀਅਰ ਕਰਦੇ ਆ। ਬੜੇ ਲੋਕ ਸੋਚਦੇ ਹੋਣੇ ਕਿ ਯਾਰ ਇਹਨੇ ਕਿ ਸ਼ੁਰੂ ਕਰ ਲਿਆ ਸ਼ਹਿਦ ਦਾ ਕੰਮ ਤੇ ਇਹ ਆਨਲਾਈਨ ਇਹ ਠੀਕ ਹੈ। ਜੈਨੂਇਨ ਤੁਹਾਨੂੰ ਗੱਲ ਦੱਸਾਂ ਕਿ ਇਹ ਸ਼ਹਿਦ 1 ਨੰਬਰ ਛੋਟੀ ਮੱਖੀ ਦਾ ਸ਼ਹਿਦ 1 ਨੰਬਰ। ਮੈਨੂੰ ਕੋਈ ਲੋੜ ਨਹੀਂ ਸੀ ਕਿ ਵੀ ਨਾ ਕੋ ਮੈਨੂੰ ਏਡੀ ਪੈਸਿਆਂ ਦੀ ਕਮਾਈ ਦੀ ਲੋੜ ਸੀ। ਮੈਨੂੰ ਬਸ ਇੱਕ ਬੰਦਾ ਕੈਸਾ ਚੱਲਿਆ ਜਿਹਦੇ ਕੋਈ ਖਾਲਸ ਹੁੰਦਾ ਸੀ। ਮੈਂ ਵਿੱਚੋਂ ਕਮਾਈ ਵੀ ਕਰਦਾ ਵਾਂ, ਇਹ ਨਹੀਂ ਕਿ ਵੀ ਮੈਂ ਕਮਾਉਂਦਾ ਨਹੀਂ, ਲੇਕਿਨ ਇਹ ਆ ਕਿ ਤੁਹਾਡੇ ਕੋਲ ਚੀਜ਼ 1 ਨੰਬਰ ਛੋਟੀ ਮੱਖੀ ਦਾ ਸ਼ਹਿਦ ਆ। ਇਹਨਾਂ ਦੀ ਗੱਲਾਂ 'ਚ ਨਹੀਂ ਆਉਣਾ, ਇਹਨਾਂ ਨੂੰ ਮੈਂ ਪੈਸਿਆਂ ਦਾ ਹੀ ਦੇਣਾ ਜੋ ਮਰਜ਼ੀ ਕਰ। ਹਾਲੇ ਅੱਗੇ ਸੁਣ, ਤੁਸੀਂ ਤੇ ਸ਼ਹਿਦ ਨੂੰ ਰੋਂਦੇ ਆ। ਬੇਰ ਹੁੰਦੇ, ਬੇਰ ਉਹਨਾਂ ਕੋ ਬੇਰ ਹੈ ਬੇਰ ਬੇਰ ਬੇਟੇ ਬੇਰ ਆਏ ਦਰੁਸਤ ਆਏ।
ਨਹੀਂ ਆਏਗਾ। ਜਿਹੜਾ ਡਾਕਟਰ ਨੇ ਮੈਨੂੰ ਕਿਹਾ ਕਿ ਸ਼ਾਇਦ ਯੂਜ਼ ਕਰ ਮੈਨੂੰ ਭਾਈ ਸ਼ਾਇਦ ਤੁਸੀਂ ਯਾਰ ਮੇਰੀ ਗੱਲ ਸੁਣੋ ਨਹੀਂ ਉਹ ਤੁਹਾਡਾ ਸੱਕਾ ਉਸਤਾਦ ਜੀ ਜ਼ਿਆਦਾ ਇੱਕ ਮਿੰਟ ਉਹਨੂੰ ਠਹਿਰ ਜਾਓ, ਦੇ ਦਿੱਤਾ ਪਹਿਲੇ ਮੈਂ ਸਾਨੂੰ ਉੱਧਰ ਪਤਾ ਗੱਲ ਇਦਾਂ ਨਾ ਕਰਿਆ ਯਾਰ ਉਧਰ ਪਹਿਲੇ ਗੱਲ ਕਰ ਲੈਂਦੇ ਨਾਜ਼ਰੀਨ। ਗੱਲ ਇਹ ਹੈ ਇੱਕ ਐਡੀ ਇੱਕ ਬੋਤਲ ਮੈਂ ਬਣਾਈ 1050 ਰੁਪਏ ਦੀ। ਤੁਸੀਂ ਉਹ ਸ਼ਹਿਦ ਮੰਗਵਾਓ, ਆਮ ਬੰਦਾ ਆਮ ਮੰਗਵਾ ਸਕਦਾ, ਨਹੀਂ ਵੀ ਖਾਦਾ ਕਦੀ। ਤੁਸੀਂ ਉਹ ਸ਼ਹਿਦ ਮੰਗਵਾਓ, ਤੁਸੀਂ ਡੇਲੀ, ਅੱਗੋਂ ਗਰਮੀਆਂ ਆ ਰਹੀਆਂ, ਗਰਮੀਆਂ 'ਚ ਜ਼ਿਆਦਾ ਖਾਣਾ ਵੀ ਨਹੀਂ ਚਾਹੀਦਾ, ਸਰਦੀਆਂ ਦੀ ਆਈਟਮ ਆ, ਲੇਕਿਨ ਥੋੜੀ ਮਿਕਦਾਰ। ਸਿਗਰਟ ਜਿਹੜੇ ਅਸੀਂ ਪੀਂਦੇ ਆ, ਚਾਹਾਂ ਪੀਂਦੇ ਆ ਅਸੀਂ, ਖੁਸ਼ਕੀ ਇਹ ਉਹ ਤੁਸੀਂ ਇੱਕ ਵਾਰੀ ਮੰਗਾ ਕੇ ਦੇਖੋ। ਜੈਨੂਇਨ ਗੱਲ ਕਰ ਰਿਹਾ ਮੈਂ, ਨੰਬਰ ਥੱਲੇ ਚੱਲ ਰਿਹਾ। 1050 ਰੁਪਏ ਦੀ ਬੋਤਲ ਆ, TCS 100-150 ਰੁਪਏ ਲੱਗਦਾ, ਤੁਹਾਡੇ ਘਰ ਜਾਏਗਾ। ਬੱਚਿਆਂ ਨੂੰ ਆਪਣਿਆਂ ਨੂੰ ਖਵਾ ਕੇ ਦੇਖੋ। ਅੱਗੋਂ ਮੈਂ ਅਚਾਰ ਸ਼ੁਰੂ ਕਰ ਰਿਹਾ ਹਾਂ, ਇਹ ਤੁਹਾਨੂੰ ਪਤਾ ਹੀ ਨਹੀਂ। ਆਏ ਮੈਂ ਸਦਕੇ ਜਾਵਾਂ। ਗਰਮੀਆਂ 'ਚ ਮੈਂ ਅਚਾਰ ਪਾਉਣਾ। ਅਚਾਰ ਸੁਣ ਲਓ, ਆਏ ਜਿਹੜੀ ਮੇਰੀ ਨਾਨੀ ਅੰਮੀ ਸੀ ਨਾ, ਉਹਦੀਆਂ 7 ਧੀਆਂ ਸੀ ਤੇ 7 ਨੂੰ ਮੇਰੀ ਨਾਨੀ ਨੇ ਸਿਖਾਇਆ ਅਚਾਰ ਪਾਉਣਾ। ਹਾਏ ਹਾਏ ਹਾਏ। ਜਿਹੜੀ ਮੇਰੀ ਵਾਲਦਾ ਅਚਾਰ ਪਾਉਂਦੇ ਨਾ ਮੇਰੀ ਅੰਮੀ, ਉਹਦਾ ਟੇਸਟ ਹੀ ਲੱਗਾ। ਸਭ ਤੋਂ ਵੱਡੀ ਗੱਲ, ਉਹ ਖਰਾਬ ਨਹੀਂ ਹੁੰਦਾ। ਇਹ ਤੁਸੀਂ ਇਹੀ ਸਮਝਣਾ ਕਿ ਜਾਨੀ ਦੇ ਘਰੋਂ ਆਇਆ ਵਾ, ਯਾਨੀ ਇਹ ਬਾਜ਼ਾਰੀ ਨਹੀਂ ਹੈਗਾ, ਜਾਨੀ ਦੇ ਘਰੋਂ ਆਇਆ। ਔਰ ਇਨਸ਼ਾਅੱਲਾ 15-20 ਦਿਨ ਮਹੀਨੇ ਤੱਕ ਨਾ ਇਹਨੂੰ ਮੈਂ ਬਣਾ ਕੇ ਦਾ ਸੋਹਣਾ ਡੱਬਾ ਔਰ ਚਾਰ ਮਾਂ ਹੋਣਾ ਨੂੰ ਮੈਂ ਕਹਿਣਾ ਕਿ ਮਾਂ ਜੀ, ਔਰ ਬੋਨਲੈਸ, ਛੋਟਾ ਬੋਨਲੈਸ ਕਿਲੋ ਚਾਰ ਖਾ ਜਾਣਾ ਤੁਸੀਂ ਕੱਲਾ। ਤੁਹਾਡਾ ਗਲਾ ਖਰਾਬ ਹੋ ਜੇ, ਉਤੋਂ ਸ਼ਹਿਦ ਖਾਣਾ, ਠੀਕ ਹੋ ਜਾਏਗਾ। ਉਸਤਾਦ ਜੀ ਜੇ ਉਹਦੇ ਨਾਲ ਪੇਟ ਖਰਾਬ ਹੋਈ ਅਗਲੀ ਆਈਟਮ ਵੀ ਬਣਾਓਗੇ ਫਿਰ? ਨਹੀਂ ਮੈਂ ਅੱਗੋਂ ਮੈਂ ਕਾਰੋਬਾਰ ਕਰ ਰਿਹਾ, ਮੈਂ ਨਿਜ਼ਾਮ ਸ਼ੁਰੂ ਕਰ ਰਿਹਾ। ਉਸਤਾਦ ਜੀ ਪਰ ਲੋਕੀ ਕਈ ਕਹਿੰਦੇ ਹੋਣੇ ਨੇ ਯਾਰ ਇਹ ਲਾਲਚ ਚ ਪੈ ਗਿਆ, ਇਹ ਫਲਾਂ ਕਰ ਰਿਹਾ। ਲਾਲਚ ਉਹਦੇ ਚ ਕੋਈ ਨਹੀਂ। ਲੋਕਾਂ ਦਾ ਮੂੰਹ ਪੜ ਲੈਣਾ। ਮੈਨੂੰ ਹੁਣ ਗੋਬਿੰਦਾ ਕਹਿੰਦੇ ਨੇ, ਲੋਕਾਂ ਦਾ ਮੂੰਹ ਪੜ ਲੈਣਾ। ਨਹੀਂ ਤੂੰ ਫਾੜ ਹੀ ਲਾਓ। ਤੂੰ ਗਵਿੰਦਾ ਮਰਾਠੀ ਜ਼ੁਬਾਨ ਚ ਆ। ਯਾਰ ਅੱਛਾ ਯਾਰ ਉਸਤਾਦ ਜੀ, ਹੁਣ ਮੈਨੂੰ ਸ਼ਾਇਦ ਤੇ ਸਪਾਂਸਰ ਕਰੋ ਨਾ, ਥੋੜਾ ਜਿਹਾ ਤੇ ਕਰ ਦੋ ਨਾ। ਸਪਾਂਸਰ ਨਹੀਂ ਪਾਣ। ਉਸਤਾਦ ਜੀ ਉਹਨੂੰ ਕਿਉਂ ਕੀਤਾ ਉਸਤਾਦ ਜੀ? ਮੈਨੂੰ ਇਹ ਸਵਾਲ ਦਾ ਜਵਾਬ ਦਿਓ। ਯਾਰ ਮੇਰੀ ਗੱਲ ਸੁਣ ਲਓ, ਉਹਨੂੰ ਫਰੀਦ ਨੂੰ ਕਿਉਂ? ਮੇਰੀ ਗੱਲ ਸੁਣ ਲਓ। ਹਾਂਜੀ। ਫਰੀਦ ਨੂੰ ਉਹਦੇ ਬੱਚੇ ਬਿਮਾਰ ਸੀ, ਤੂੰ ਦਿੱਤਾ ਬੱਚਿਆਂ ਨੂੰ? ਹਾਂਜੀ। ਨਹੀਂ ਮੈਂ ਬੱਚਾ ਨਹੀਂ ਤੁਹਾਡਾ। ਨਹੀਂ ਸੁਣ ਲਾ, ਉਹਦੇ ਬੱਚੇ ਬਿਮਾਰ ਸੀ, ਤੇਰੇ ਅੱਲਾ ਕਰੇ ਉਹਦੇ ਵੀ ਨਾ ਹੋਣ, ਤੇਰੇ ਵੀ ਨਾ ਕਦੀ ਬਿਮਾਰ ਹੋਣ। ਤੁਸੀਂ ਕਮਾਉਂਦੇ ਨਹੀਂ ਹੋ। ਲਾਹੌਰ ਮੇਰੇ ਐਸੇ ਦੋਸਤ ਜਿਨ੍ਹਾਂ ਨੂੰ ਮਤਲਬ 2 4 5 10 ਹਜ਼ਾਰ ਰੁਪਏ ਮੈਂ ਵੈਸੇ ਵਾਰ ਕੇ ਸਿੱਟਦੇ ਆ, ਉਹਨਾਂ ਨੇ ਅੱਧਾ ਕਿਲੋ ਸ਼ਹਿਦ ਲਿਆ। ਮੈਂ ਕਿਹਾ ਜੀ ਇਹ ਪੈਸੇ ਤੁਸੀਂ ਇਹਦੇ ਦੇਣੇ, ਇਹ ਮੇਰਾ ਮੈਂ ਐਜ਼ ਏ ਬਿਜ਼ਨਸ ਕਰ ਰਿਹਾ। ਉਹਨਾਂ ਨੇ ਕਿਹਾ ਠੀਕ ਆ। ਤੁਸੀਂ ਭੈਣ ਜੋ ਵੀ ਆ, ਤੁਸੀਂ ਕਮਾਉਂਦੇ ਨਹੀਂ, ਤੁਸੀਂ ਪੈ ਖਰਚੋ। ਆਹੋ ਸਹੀ ਗੱਲ ਆ ਉਸਤਾਦ ਜੀ। ਤੁਸੀਂ ਮੇਰਾ ਆਰਡਰ ਲਿਖੋ 100 ਗ੍ਰਾਮ ਦਾ, ਮੈਂ ਨਗਦ ਚੁੱਕੂੰਗਾ। ਲੈ ਉਸਤਾਦ ਜੀ ਮੈਨੂੰ ਥੋੜਾ ਜਿਹਾ ਸੈਂਪਲ ਤੇ ਚੈੱਕ ਕਰਾਓ ਨਾ। ਸੈਂਪਲ ਕੀ ਮਗਰ ਲਾਟ ਪਈ ਹੈ ਵੀ ਤੂੰ ਸੈਂਪਲ ਚੈੱਕ ਕਰਕੇ ਮੈਨੂੰ ਲਾਟ ਦਾ ਆਰਡਰ ਦੇਗਾ? ਬੇਟੇ ਜਿੰਨਾ ਕਿ ਤੈਨੂੰ ਮੈਂ ਸੈਂਪਲ ਲਈ ਦੇਣਾ ਨਾ, ਉਹਨਾਂ ਕੀ ਤੈਨੂੰ ਚਾਹੀਦਾ ਵਾ। ਨਹੀਂ ਉਸਤਾਦ ਜੀ ਮੈਨੂੰ 1 ਕਿਲੋ ਦੇ ਦਿਓ। ਕਿੰਨਾ? 1 ਕਿਲੋ ਸਿਰਫ 3500 ਰੁਪਇਆ। ਉਸਤਾਦ ਜੀ ਯਾਰ ਮੈਂ ਬੋਤਲ ਛੋਟੀ ਬਣਾਈ ਨਾ 1050 ਰੁਪਏ ਦੀ, ਮੈਂ ਕਹਿ ਰਿਹਾ ਵਾਂ ਕਿ ਤੂੰ ਉਹ ਲੈ। ਉਹ ਸ਼ਾਇਦ ਜਿਹੜਾ 5000 ਦਾ ਵੀ ਬਹੁਤ ਯਾਨੀ ਕਿ ਮੁਨਾਸਬ ਹੈ, ਲੇਕਿਨ ਮੈਂ ਨਹੀਂ ਅਫੋਰਡ ਕਰ ਸਕਦਾ। ਤੇ ਤੂੰ 1050 ਰੁਪਏ ਦਾ ਲੈ ਲੈ। ਨਹੀਂ ਮੈਂ 3500 ਵਾਲਾ ਉਹ ਵੱਡੀ ਬੋਤਲ ਲੈਣੀ। ਉਸਤਾਦ ਜੀ ਮੇਰੇ ਮੂੰਹ ਨਾਲ 3500 ਦਾ ਦੇ ਦਿਓ। ਕਿੰਨੇ ਦਾ? 3500 ਦਾ। ਨਹੀਂ ਇੰਨਾ ਫਰਕ ਨਹੀਂ ਹੁੰਦਾ। ਅੱਛਾ ਉਸਤਾਦ ਜੀ, ਆਪਣਾ ਬਹੁਤ ਖਿਆਲ ਰੱਖਣਾ। ਮੈਂ ਤੇਰਾ ਸ਼ਹਿਰ ਦੀ ਗੱਲ ਕਰਨਾ। ਹਾਂਜੀ ਸ਼ਾਇਦ ਉਸਤਾਦ ਜੀ ਥੋੜਾ ਜਿਹਾ ਜੀ ਮੈਨੂੰ ਵੀ ਦੇਣਾ ਫਿਰ ਜੇ ਉਹਨੂੰ ਦਿੱਤਾ। ਨਹੀਂ